ਅਸੀਂ ਆਪਣਾ ਸੋਨਾ ਚੱਕ ਕੇ ਲੋਕਾਂ ਦੇ ਨਾ ਮਸਲ ਅੱਗੇ ਇਹੀ ਕਰ ਰਹੇ ਸੀ, ਯਾਰ ਸਾਡਾ ਸੋਨਾ ਲੈ ਲਓ, ਸਾਡਾ ਸੋਨਾ ਲੈ ਲਓ। ਸਾਡਾ ਸੋਨਾ ਨਹੀਂ ਕਿਸੇ ਬੰਦੇ ਨੇ ਵੀ ਲਿਆ। ਅਧੜੇ ਮੁੱਲ ਚ ਲਿਆ, ਅਧੜੇ ਮੁੱਲ ਚ ਕੀ ਜੀ, 2000 ਰੁਪਇਆ ਰੇਟ ਮਸਲ ਨਾ ਲੈਣ ਵਾਲੀ ਗੱਲ ਹੀ ਹੈ ਨਾ ਜੀ। ਲਿਆ ਨਹੀਂ ਹੈਗਾ, ਲਿਆ ਤਾਂ ਹੈ ਲੇਕਿਨ ਅਧੜੇ ਮੁੱਲ ਚ। ਉਹੀ ਗੱਲ ਆ ਨਾ ਨੰਬਰਦਾਰ ਸਾਹਿਬ, ਫਰਕ ਆ ਗਿਆ ਨਾ। ਚਲੋ ਉਹ ਵੀ ਇਸ ਤਰ੍ਹਾਂ ਵੀ ਹੋ ਸਕਦਾ, ਇਸ ਤਰ੍ਹਾਂ। ਯਾਨੀ ਤੁਸੀਂ ਕਹਿੰਦੇ ਆ ਕਿ ਇਹ ਜਿਹੜਾ ਨਹੀਂ ਜੀ, ਲਾਲੀਪੌਪ ਨਹੀਂ ਜੀ, ਇਹ ਲੋਲੀਪੌਪ ਪਹਿਲਾਂ ਸੀ। ਮੈਂ ਕਹਿੰਦਾ ਲੋਲੀਪੌਪ ਵੀ ਕੋਈ ਇੰਟਰਨੈਸ਼ਨਲ ਕਿਸਮ ਦਾ ਆ ਨਾ, ਉਹਦੀ ਸਮਝ ਆ ਰਹੀ ਹੈ ਕਿ ਲੋਲੀਪੌਪ ਆ ਕਿ ਕੀ ਚੀਜ਼ ਆ। ਲੇਕਿਨ ਆਪਣੀ ਸੁਣਦਾ ਕੌਣ ਆ? ਪਹਿਲੀ ਗੱਲ ਤਾਂ ਮੈਨੂੰ ਇਹ ਦੱਸੋ ਤੁਸੀਂ ਵੀ ਆਪਾਂ ਜਿਹੜੀਆਂ ਗੱਲਾਂ ਕਰ ਰਹੇ ਆ ਬੈਠੇ, ਹਾਂ, ਇਹ ਤਾਂ ਬੰਦੇ ਖੱਪ ਗਏ ਤਾਂ ਕਰ ਕਰਕੇ ਬੰਦੇ ਥੱਕ ਕੇ ਭਾਈ ਯਾਰ। ਸਾਰੀ ਰਾਤ ਇਬਾਦਤ ਮੈਂ ਕਰਾਂ, ਸਵਾਬ ਤੂੰ ਲੈ ਜਾਵੇਂ ਯਾਰ, ਇਹ ਤਾਂ ਕੋਈ ਗੱਲ ਨਹੀਂ ਨਾ ਹੈ। ਹਾਂਜੀ, ਸਭ ਤੋਂ ਪਹਿਲਾਂ ਤਾਂ ਜੀ अस्सलाम वालेकुम, सत श्री अकाल जी। किद्दां जी सारे वीर, उम्मीद करदा कि तुसी सारे वधिया होवोगे। मालक सारिਆਂ ਦੇ ਉੱਤੇ ਆਪਣੀ ਰਹਿਮਤ ਕਰੇ। ਤੁਸੀਂ ਵੇਖ ਰਹੇ ਹੋ ਜੀ ਪੰਜਾਬੀ ਬੈਸਟ ਫਾਰ ਐਵਰ YouTube ਚੈਨਲ ਤੇ ਮੈਂ ਤੁਹਾਡਾ ਆਪਣਾ ਵੀਰ ਰਾਣਾ ਖਾਲਦ ਮਕਬੂਲ ਤੇ ਮੇਰੇ ਨਾਲ ਮੇਰੇ ਵੀਰ ਬੈਠੇ ਆ ਜੀ, ਰਾਣਾ ਸ਼ਮਸ਼ਾਦ ਇਕਬਾਲ ਨੰਬਰਦਾਰ ਸਾਹਿਬ, ਰਾਣਾ ਜ਼ੁਲਫਕਾਰ ਉਰਫ ਭੁੱਟੋ ਸਾਹਿਬ ਜੀ, ਚਾਚਾ ਭੁੱਟੋ ਅਲ ਮਾਰੂਫ। ਪਹਿਲਾਂ ਵੀ ਤੁਸੀਂ ਸਾਡੀ ਵੀਡੀਓ ਦੇ ਵਿੱਚ ਬਹੁਤ ਵਾਰੀ ਦੇਖਿਆ ਕਿ ਜਿਹੜੀ ਪਹਿਲੀ ਸਾਡੀ ਵੀਡੀਓ ਆ ਨਾ ਬੈਠਕ ਵਾਲੀਆਂ, ਜੇ ਤੁਸੀਂ ਨਹੀਂ ਵੀ ਵੇਖੀਆਂ ਤੇ ਉਹ ਜਾ ਕੇ ਜ਼ਰੂਰ ਵੇਖਿਓ। ਤੇ ਜਨਾਬ ਸਾਡੇ ਨਾਲ ਮੁਹੰਮਦ ਰਮਜ਼ਾਨ ਮਲੰਗ ਸਾਹਿਬ ਜੀ, ਸਾਈਂ ਸਾਡਾ ਵੀਰ, ਸਾਡਾ ਭਰਾ। ਅਸੀਂ ਇਸ ਵੇਲੇ ਬੈਠੇ ਆ ਆਪਣੇ ਸੋਹਣੇ ਪਿੰਡ ਮੰਡੀ ਰਹਿਮੇਸ਼ਾ ਤੇ ਹਵੇਲੀ ਦੇ ਵਿੱਚ। ਰਾਣਾ ਸਾਹਿਬ ਪਤਰੇਰ ਮੇਰੇ ਦੀ ਹਵੇਲੀ ਹੈ ਤੇ ਇੱਥੇ ਬੈਠੇ ਤੇ ਅਚਾਨਕ ਇੱਕ ਖਬਰ ਆਈ WhatsApp ਦੇ ਉੱਤੇ, ਮੈਨੂੰ ਮੈਸੇਜ ਆਇਆ ਵੀ ਸਾਡੀ ਸਰਕਾਰ ਨੇ ਰਾਣਾ ਸਾਹਿਬ ਜਿਹੜੀ ਗੰਦਮ ਆ ਨਾ, ਅੱਛਾ ਜੀ, ਉਹਦਾ ਰੇਟ 3500 ਰੁਪਏ ਕਰਤਾ। 3500 ਰੁਪਏ। ਹਾਂ, ਅੱਜ ਦੀ ਵੀਡੀਓ 'ਚ ਵੀ ਅਸੀਂ ਇਸੇ ਬਾਰੇ 'ਚ ਗੱਲਬਾਤ ਕਰਾਂਗੇ ਤੇ ਪਰ ਮੈਂ ਤੁਹਾਨੂੰ ਥੋੜੀ ਜੀ ਪਹਿਲਾਂ ਇੱਕ ਗੱਲ ਸੁਣਾ ਦਵਾਂ, ਥੋੜੀ ਜੀ ਵੀ ਅਸੀਂ ਜਿਹੜੇ ਸਹੀ ਪੰਜਾਬ ਦੇ ਵਿੱਚ ਰਹਿਣ ਵਾਲੇ ਜਿੰਨੇ ਵੀ ਅਸੀਂ ਪੰਜਾਬੀ ਹੈਗੇ ਆ ਨਾ, ਜਿਹੜਾ ਜੁਆਇੰਟ ਫੈਮਿਲੀ ਸਿਸਟਮ ਦੇ ਵਿੱਚ ਰਹਿੰਦੇ ਆ, ਕੋਈ ਵੀ ਹੋਵੇ, ਉਹ ਜਦੋਂ ਚਾਚਾ ਪੁੱਟੋ ਵੀ ਕੋਈ ਬੰਦਾ ਇੱਕ ਹਰ ਖਾਨਦਾਨ ਦੇ ਵਿੱਚ ਨਾ ਇਦਾਂ ਦਾ ਹੁੰਦਾ ਵੀ ਉਹ ਮੌਕਾ ਬੜਾ ਸੰਭਾਲਦਾ, ਵੇਲੇ ਦਾ ਬੜਾ ਉਹ ਬੰਦਾ ਨਾ ਪੱਕਾ ਹੁੰਦਾ ਵੀ ਉਂਝ ਭਾਵੇਂ ਸਾਰਾ ਸਾਲ ਪੁੱਛੇ ਜਾਂ ਨਾ ਪੁੱਛੇ ਨਾ, ਲੇਕਿਨ ਜਦੋਂ ਉਹਨੂੰ ਕਿਸੇ ਬੰਦੇ ਦੀ ਲੋੜ ਪੈ ਗਈ ਨਾ, ਉਹਨੇ ਤੁਹਾਨੂੰ ਇਹੋ ਜਿਹੀ ਕਹਾਣੀ ਸੁਣਾਣੀ ਆ ਨਾ ਵੀ ਆਪਣਾ ਮਤਲਬ ਉਹਨੇ ਕੱਢ ਲਿਆ। ਦੂਜੇ ਪਾਸੇ ਅਸੀਂ ਜਿਹੜੇ ਹੈਗੇ ਆ ਉਹ ਇਦਾਂ ਆ ਵੀ ਸਾਡੇ ਕੋਲ ਜੇ ਕੋਈ ਬੰਦਾ, ਫਰਜ਼ ਕਰੋ ਸਾਡਾ ਕੋਈ ਡੰਗਰ ਪਸ਼ੂ ਲੈਣ ਆ ਗਿਆ, ਅਸੀਂ ਇਸ ਗੱਲ ਦੀ ਜ਼ਰੂਰ ਉਹਦੀ ਉਹ ਛਾਣਬੀਣ ਕਰਾਂਗੇ ਜੇ ਉਹ ਸਾਡੇ ਨਾਲ ਕੋਈ ਧਾਰ-ਧੂਰ ਕਰਨਾ ਚਾਹੁੰਦਾ ਵੀ ਇਹ ਬੰਦਾ ਲੈਣ ਦੇਣ ਦਾ ਇਹ ਕਿਵੇਂ ਦਾ ਆ, ਇਹਦਾ ਸਾਡੇ ਨਾਲ ਪਿਛਲਾ ਵਰਤਾਰਾ ਜਿਹੜਾ ਆ ਉਹ ਕਿੱਦਾਂ ਦਾ ਆ। ਇਦਾਂ ਹੀ ਅਸੀਂ ਆਪਣੇ ਜਿਹੜੇ ਧੀਆਂ ਭੈਣਾਂ ਦੇ ਜਾਂ ਭਰਾ ਪੁੱਤਰਾਂ ਦੇ ਰਿਸ਼ਤੇ ਕਰਦੇ ਆ, ਉਹਦੇ ਵਿੱਚ ਵੀ ਅਸੀਂ ਇਹ ਗੱਲ ਜ਼ਰੂਰ ਦੇਖਦੇ ਆ ਵੀ ਇਹਨਾਂ ਬੰਦਿਆਂ ਦਾ ਪਿਛੋਕੜ ਕਿੱਦਾਂ ਦਾ ਆ। ਹੁਣ ਅਸੀਂ ਗੱਲ ਕਰਦੇ ਆ ਸਾਡਾ ਜਿਹੜਾ ਅੱਜ ਦਾ ਸਾਡੀ ਸਰਕਾਰ ਦਾ, ਪੰਜਾਬ ਦੀ ਸਰਕਾਰ ਦਾ ਐਲਾਨ ਹੈ ਨਾ ਵੀ ਕਣਕ ਜਿਹੜੀ ਆ ਉਹ 3500 ਰੁਪਏ ਮਣ, ਜਿਹੜਾ 2026 ਆ 25-26 ਵਾਲਾ ਜਿਹੜਾ ਸੀਜ਼ਨ ਹੈ ਨਾ, ਇਹਦੇ ਵਿੱਚ ਉਹ ਖਰੀਦੀ ਜਾਊਗੀ। ਉਹ ਨਹੀਂ ਫੂਡ ਮਹਿਕਮਾ ਨਹੀਂ ਖਰੀਦੂਗਾ, ਬਿਨ ਨਹੀਂ ਖਰੀਦਣਗੇ। ਇਹਨਾਂ ਨੇ ਪ੍ਰਾਈਵੇਟ ਸੈਕਟਰ ਦੇ ਨਾਲ ਕਹਿੰਦੇ ਆ ਵੀ ਇੱਕ ਮੁਆਇਦਾ ਕੀਤਾ ਆ ਵੀ ਉਹਨਾਂ ਨੂੰ ਕਰਜ਼ੇ ਦੇਣਗੇ ਜਾਂ ਜਿੱਦਾਂ ਵੀ ਆ ਹੈ। ਤੇ ਇਹਦੀ ਹੁਣ ਇਸ ਗੱਲ ਦੀ ਪਰਖ ਕਰਨ ਵਾਸਤੇ ਸਾਨੂੰ ਥੋੜਾ ਜਿਹਾ ਪਿੱਛੇ ਵੀ ਜਾਣਾ ਪੈਣਾ, ਸਾਨੂੰ ਦੇਖਣਾ ਸੋਚਣਾ ਪੈਣਾ ਜਿਹੜਾ ਸਾਡਾ ਪਿਛਲਾ ਹਿਸਾਬ ਕਿਤਾਬ ਆ 2023 ਤੋਂ ਲੈ ਕੇ 25 ਤੱਕ ਸਾਡੀ ਸਰਕਾਰਾਂ ਦਾ ਹੈ। ਅੱਛਾ, ਚਾਚਾ ਭੁੱਟੋ ਕਹਿੰਦਾ ਪਹਿਲਾਂ ਮੈਂ ਗੱਲ ਕਰੂੰਗਾ, ਮੈਨੂੰ ਲੱਗਦਾ ਉਹ ਤੇ ਹੀ ਤਪਿਆ ਬੈਠਾ। ਠੀਕ ਆ ਜੀ, ਕਹਿੰਦਾ ਇੱਧਰ ਨਹੀਂ ਠੀਕ ਆ। ਅੱਛਾ ਚਾਚਾ ਭੁੱਟੋ, ਮੇਰਾ ਤੁਹਾਡੇ ਨਾਲ ਸਵਾਲ ਹੈਗਾ, ਵੈਸੇ ਨਹੀਂ ਰਾਣਾ ਜ਼ੁਲਫਕਾਰ ਸਾਹਿਬ, ਹਾਂਜੀ, ਉਹ ਫਿਰ ਕਈ ਦੋਸਤ ਨਾ ਗੁੱਸਾ ਕਰਦੇ ਆ, ਅਸੀਂ ਤਾਂ ਕਰਦੇ ਆ ਪਿਆਰ ਮੁਹੱਬਤ ਦੇ ਵਿੱਚ ਗੱਲ ਵੀ ਚਾਚਾ ਭੁੱਟੋ ਕਹਿ ਲਿਆ, ਮਲੰਗ ਕਹਿ ਲਿਆ ਹੈ ਜਾਂ ਕਿਸ ਬਸ਼ੀਰਿਆ ਕਹਿ ਲਿਆ, ਉਹ ਨਾਮ ਸਹੀ ਲੈਣਾ ਚਾਹੀਦਾ। ਪਰ ਬੰਦੇ ਫਿਰ ਕਹਿ ਦਿੰਦੇ ਵੀ ਯਾਰ ਨਾਮ ਪੂਰਾ ਲਿਆ ਕਰੋ, ਗੱਲ ਉਹਨਾਂ ਦੀ ਠੀਕ ਹੈ। ਅੱਛਾ ਰਾਣਾ ਸਾਹਿਬ, ਤੁਸੀਂ ਉਹ ਸੱਚ ਮੈਂ ਯਾਦ ਕਰਾਦਾ ਤੁਹਾਨੂੰ ਵੀ 2023 ਦੇ ਵਿੱਚ ਤੁਸੀਂ ਇੱਕ ਵੀਡੀਓ ਵੀ ਬਣਾਈ ਸੀ ਵੀ ਮੈਂ ਕਣਕ ਨਹੀਂ ਕੱਢੂਗਾ, ਬਣਾਈ ਸੀ ਹੈ ਵੀ ਮੈਂ ਕਣਕ ਨਹੀਂ ਕੱਢਣੀ ਹੈਗੀ, ਬਣਾਈ ਸੀ ਵੀ ਇੰਨਾ ਸਾਨੂੰ ਉਹ ਹੋਇਆ। ਵੀ ਗੱਲ ਹੈਗੀ ਆ ਵੀ ਹੁਣ ਤੁਸੀਂ ਇਸ ਐਲਾਨ ਨੂੰ ਕਿੱਦਾਂ ਦੇਖਦੇ ਆ, ਪਿਛਲੇ ਐਲਾਨਾਂ ਨੂੰ ਵਿੱਚ ਰੱਖ ਕੇ ਕੀ ਹਿਸਾਬ ਕਿਤਾਬ? अस्सलाम वालेकुम जी। ਸਰ ਨਾਲ ਪਹਿਲਾਂ ਤਾਂ ਗੱਲ ਨੰਬਰਦਾਰ ਸਾਹਿਬ ਇਹ ਹੈ ਕਿ ਜਿਹੜੀ ਤੁਸੀਂ ਆ ਗੱਲ ਕੀਤੀ ਹੈ ਨਾ ਕਿ ਅਸੀਂ ਕਿਸੇ ਕੋ ਡੰਗਰ ਲਈਏ ਜਾਂ ਦਈਏ ਜਾਂ ਕੋਈ ਰਿਸ਼ਤਾ ਜਾਂ ਕੋਈ ਹਿਸਾਬ ਕਿਤਾਬ ਲਾਈਏ, ਅਸੀਂ ਉਸ ਬੰਦੇ ਦਾ ਪਿਛੋਕੜ ਦੇਖਦੇ ਹਾਂ ਕਿ ਇਸ ਬੰਦੇ ਦਾ ਮਸਲਨ ਕਿਰਦਾਰ ਕੀ ਹੈ। ਹਾਂ, ਉਹਦੇ ਮਸਲਨ ਉਸ ਤੇ ਅਸੀਂ ਰਵਈਏ ਤੇ ਉਹਦੇ ਉਸ ਕਿਰਦਾਰ ਤੇ ਅਸੀਂ ਉਹ ਅਗਲਾ ਫੈਸਲਾ ਮਸਲਨ ਅਗਲਾ ਲੈਣਾ, ਸਟੈਪ ਜਿਹੜਾ ਵੀ ਲੈਣਾ ਹੈ। ਹਾਂ, ਉਹ ਕੋਈ ਨਾ ਜੀ ਮੁੰਡਾ ਸੀ ਜੀ, ਉਹ ਨਾ ਬੱਕਰੀਆਂ ਚਾਰਨ ਜਾਂਦਾ ਹੁੰਦਾ ਸੀ ਜੰਗਲ 'ਚ। ਅੱਛਾ, ਉਹਨੇ ਜਾ ਕੇ ਨਾ ਜੀ ਉੱਥੇ ਦਰਖਤ ਤੇ ਚੜ ਜਾਣਾ ਤੇ ਰੌਲਾ ਪਾ ਦੇਣਾ। ਪੜਿਆ ਕਿਤਾਬ ਦੇ ਵਿੱਚ ਯਾਰ, ਸ਼ੇਰ ਆ ਗਿਆ 6ਵੀਂ ਚ ਆਪਾਂ ਕਿ ਉਹ ਸ਼ੇਰ ਆ ਗਿਆ, ਹਰ ਬੰਦਾ ਜਾਣਦਾ ਉਸ ਗੱਲ ਨੂੰ
ਕਿ ਸ਼ੇਰ ਆ ਗਿਆ, ਲੋਕੋ ਮੇਰੀ ਬੱਕਰੀਆਂ ਖਾ ਗਿਆ, ਪਿੰਡ ਵਾਲੇ ਭੱਜੇ ਡੰਡੇ ਸੁੱਟ ਲੈ ਕੇ ਕਿ ਵੀ ਉਹ ਮੁੰਡਾ ਲੈ ਕੇ ਗਿਆ ਬੱਕਰੀਆਂ, ਉਹਦੀ ਬੱਕਰੀਆਂ ਨੂੰ ਵੀ ਸ਼ੇਰ ਪੈ ਗਿਆ। ਕੋਈ ਨਹੀਂ ਅੱਗੇ ਗਏ ਤੇ ਉਹਨੇ ਦੰਦੜੀਆਂ ਜੀ ਕੱਢ ਕੇ ਦਿਖਾਤੀ, ਉਹਦੇ ਕੇ ਸ਼ੇਰ ਤਾਂ ਕੋਈ ਨਹੀਂ, ਉਹਨਾਂ ਨੇ ਪੁੱਛਿਆ ਸ਼ੇਰ ਕਿੱਥੇ ਆ। ਚਲੋ ਖੈਰ ਪਿੰਡ ਵਾਲੇ ਆ ਕੇ, ਗੁੱਸਾ ਤਾਂ ਬੜਾ ਆਇਆ ਯਾਰ, ਇਹਨੇ ਚਾਹ ਕੀਤੀ ਆ। ਕੁਝ ਦਿਨ ਪਏ ਉਹ ਫੇਰ ਦਰਖਤ ਤੇ ਚੜ ਗਿਆ ਜੀ। ਫਿਰ ਉਹਨੇ ਰੌਲਾ ਪਾਇਆ ਕਿ ਸ਼ੇਰ ਆ ਗਿਆ, ਲੋਗੋ ਮੇਰੀ ਬੱਕਰੀਆਂ ਖਾ ਗਿਆ ਜੀ। ਲੋਕ ਫੇਰ ਭੱਜੇ ਕਿ ਚਲੋ ਯਾਰ ਅੱਜ ਉਦੋਂ ਤਾਂ ਚਲੋ ਉਹਨੇ ਉਂਝ ਸ਼ੁਗਲ ਕੀਤਾ ਤੇ ਅੱਜ ਤੇ ਯਾਰ ਹਕੀਕਤ ਹੈ, ਜਿੰਨੀ ਦਰਦਨਾਕ ਆਵਾਜ਼ਾਂ ਮਾਰ ਰਿਹਾ ਹੈ, ਜਿਤਨਾ ਕਰਬ ਹੈ ਦੀ ਆਵਾਜ਼ ਦੇ ਵਿੱਚ, ਯਾਰ ਸੱਚੀ ਸ਼ੇਰ ਆ ਗਿਆ। ਅੱਗੇ ਗਏ ਤੇ ਯੋ ਫੇਰ ਉਹਨੇ ਦੰਦ ਜੇ ਕੱਢ ਕੇ ਦਿਖਾਤੇ ਜੀ, ਸ਼ੇਰ ਉਰੀ ਕੋਈ ਨਹੀਂ ਜੀ। ਉਹ ਫੇਰ ਪਿਛਾ ਹਟਿਆ ਜੀ, ਕੁਛ ਦਿਨ ਪਏ ਜੀ ਉਹ ਸੱਚੀ ਮੁੱਚੀ ਸ਼ੇਰ ਆ ਗਿਆ ਜੀ। ਉਹ ਚੜ ਗਿਆ ਦਰਖਤ ਦੇ ਉੱਤੇ, ਬੜਾ ਪਿੱਟਿਆ ਜੀ, ਬੜਾ ਪਿੱਟਿਆ ਜੀ। ਜਿਵੇਂ ਆਲਮ ਲੋਹਾਰ ਨੇ ਕਿਹਾ ਸੀ ਕਿ ਟੁੱਟੀ ਲੱਤ ਨੂੰ ਹਲਾਇਆ ਕਈ ਵਾਰ, ਮੈਂ ਕਿਸੇ ਨੇ ਮੇਰੀ ਗੱਲ ਨਾ ਸੁਣੀ, ਬੜੀ ਲੱਤ ਹਲਾਈ ਉਹਨੇ ਟੁੱਟੀ ਹੋਈ। ਲੋਕ ਗਏ ਨੇ, ਉਹਨਾਂ ਨੇ ਕਿਹਾ ਕਿ ਜਿਵੇਂ ਇਹਨੇ ਅੱਗੇ ਕੀਤੀ ਹੈ ਨਾ ਹੁਣ ਵੀ ਇਹਨੇ ਇਵੇਂ ਹੀ ਕਰਨਾ। ਸਾਡੇ ਨਾਲ ਮਸਨ 4000 ਦਾ ਵਾਅਦਾ ਕਰਕੇ ਜੀ ਸਾਡੀ ਕਣਕ ਮਹਿਕਮਾ ਫੂਡ ਨੇ ਲੈਣ ਤੋਂ ਜਦੋਂ ਜਵਾਬ ਦੇ ਦਿੱਤਾ ਜੀ, ਉਹੀ ਕਣਕ ਅਸੀਂ 2200 2100 2300 2400 2500 ਤੱਕ ਜ਼ਿਮੀਦਾਰਾਂ ਨੇ ਉਹ ਵੇਚੀ ਧੱਕੇ ਖਾ ਕੇ। ਉਹ ਜਿਹੜੀ ਤੁਸੀਂ ਕਹਿ ਰਹੇ ਵੀਡੀਓ ਬਣਾਈ ਆ ਉਸੇ ਹਿਸਾਬ ਕਿਤਾਬ ਤੇ ਵੀਡੀਓ ਬਣਾਈ ਸੀ। ਫਿਰ ਉਹ ਕਿਹਾ ਕਿ ਕਣਕ ਨਹੀਂ ਗੜਨੀ, ਅਗਲਾ ਸਾਲ ਆ ਗਿਆ, ਇਹਨਾਂ ਨੇ ਕਿਹਾ ਅਸੀਂ ਕਿਸਾਨ ਨੂੰ ਮਸਨ ਜਿਹੜੇ ਇਹਨਾਂ ਜੀ ਮਾਯੂਸ ਨਹੀਂ ਹੋਣ ਦੇਵਾਂਗੇ, ਨੁਕਸਾਨ ਨਹੀਂ ਹੋਣ ਦੇਵਾਂਗੇ। ਉਹ ਗੱਲ ਜ਼ੇਨ ਚ ਨਹੀਂ ਸੀ। ਚਲੋ ਇਹਨਾਂ ਦੀ ਗੱਲ ਵੀ ਸੀ ਕਿ ਚਲੋ ਸ਼ਾਇਦ ਐਤਕੀ ਮਸਨ ਹਿਸਾਬ ਬਣ ਜਵੇ। 4 ਕਿੱਲੇ ਕਣਕ ਲਾਈ ਦੀ ਆ ਭਾਈ ਖਾਲਦ, 1 ਕਿੱਲਾ ਆਪਣੇ ਵਾਸਤੇ, 3 ਕਿੱਲਾ ਆਪਣੇ ਦੂਸਰੇ ਭਰਾਵਾਂ ਵਾਸਤੇ ਜਿਹੜੇ ਜੀ ਮੁਲਕ ਚ ਰਹਿੰਦੇ ਆ ਜੀ। ਨਾਲੇ ਇਹ ਗੱਲ ਸੋਚਦੇ ਹੋਇਆ ਕਿ ਅਸੀਂ ਇੱਕ ਜ਼ਰੀ ਮੁਲਕ ਆ, ਜੇ ਅਸੀਂ ਕੋਈ ਜਿੰਸ ਵੀ ਜਿਹੜੀ ਅਸੀਂ ਉਗਾ ਸਕਦੇ ਹਾਂ ਅਸੀਂ ਉਹ ਬਾਹਰੋਂ ਮੁੱਲ ਲਈਏ, ਸਾਨੂੰ ਸ਼ਰਮਿੰਦਗੀ ਵਾਲੀ ਗੱਲ ਆ। ਡੁੱਬ ਕੇ ਮਰ ਜਾਣਾ ਚਾਹੀਦਾ, ਜਿਵੇਂ ਕਹਿੰਦੇ ਮੱਝ ਨੂੰ ਡੁੱਬਣ ਵੇਣਾ। ਸਹੀ ਗੱਲ। ਇਵੇਂ ਅਸੀਂ ਜ਼ਰਈ ਮੁਲਕ ਆ ਜੀ, ਅਸੀਂ ਕੋਈ ਚੀਜ਼ ਬਾਹਰੋਂ ਲਈਏ, ਖਰੀਦੀਏ, ਮੁੱਲ ਲਈਏ, ਯਾਰ ਸਾਡੇ ਵਾਸਤੇ ਤਾਂ ਫਿਰ ਉਹ ਲਾਹਨਤੀ ਵਾਲੀ ਗੱਲ ਹੀ ਸਮਝ ਲਓ ਕਿ ਉਹ ਬਣਦੀ ਹੈ ਨਾ ਜੀ। ਉਹ ਗੱਲ ਵੀ ਦੇਣ ਦੇ ਵਿੱਚ ਸੀ। ਫਿਰ ਇਹ ਵੀ ਸੀ ਕਿ ਜਿਹੜੇ ਸਾਡੇ ਭਰਾ ਜਿਨ੍ਹਾਂ ਕੋਲ ਰਕਬੇ ਨਹੀਂ ਹੈ, ਉਹ ਜ਼ਿਮੀਦਾਰਾਂ ਨਹੀਂ ਕਰਦੇ ਹੈ ਯਾਰ, ਉਹ ਕਣਕ ਕਿੱਥੋਂ ਖਾਣਗੇ ਯਾਰ। ਫਿਰ ਕਣਕ ਲਗਾਈ ਜੀ। ਉਹ ਪਿਛਲੀ ਨਾ ਉਹ ਮਸਲ ਉਹ ਕਹਾਣੀ ਹੋਰ ਖਰਾਬ ਹੋ ਗਈ ਜੀ, ਉਹ ਅਗਲੇ ਨਾਲ ਵੀ ਕਹਾਣੀ ਜੀ। ਉਹ ਤਾਂ ਚਲੋ ਕਿਸੇ ਨੇ 2500 ਤੱਕ ਲੈ ਹੀ ਲਈ ਸੀ ਜੀ, ਪਿਛਲੀ ਵਾਰੀ ਸਾਡੇ ਕੋਲ ਕਿਸੇ ਨੇ ਕਣਕ ਹੀ ਨਾ ਲਈ। ਅਸੀਂ ਕਣਕ ਚੁੱਕੀਏ ਫਿਰੀਏ ਜੀ। ਕਣਕ ਦਾ ਕਦੇ ਰੰਗ ਦੇਖਿਆ ਭਾਈ ਖਾਲਦ? ਸੋਨੇ ਦਾ ਤੇ ਕਣਕ ਦਾ ਇੱਕੋ ਰੰਗ ਹੁੰਦਾ। ਅਸੀਂ ਆਪਣਾ ਸੋਨਾ ਚੱਕ ਕੇ ਲੋਕਾਂ ਦੇ ਨਾ ਮਸਲ ਅੱਗੇ ਇਹੀ ਕਰ ਰਹੇ ਸੀ, ਯਾਰ ਸਾਡਾ ਸੋਨਾ ਲੈ ਲਓ, ਸਾਡਾ ਸੋਨਾ ਲੈ ਲਓ। ਸਾਡਾ ਸੋਨਾ ਨਹੀਂ ਕਿਸੇ ਬੰਦੇ ਨੇ ਵੀ ਲਿਆ। ਅਧੜੇ ਮੁੱਲ ਚ ਲਿਆ। ਅਧੜੇ ਮੁੱਲ ਚ ਕੀ ਜੀ, 2000 ਰੁਪਇਆ ਰੇਟ ਮਸਲ ਨਾ ਲੈਣ ਵਾਲੀ ਗੱਲ ਹੀ ਹੈ ਨਾ ਜੀ। ਲਿਆ ਤਾਂ ਹੈ ਲੇਕਿਨ ਅਧੜੇ ਮੁੱਲ ਚ। ਉਹੀ ਗੱਲ ਆ ਨਾ ਨੰਬਰਦਾਰ ਸਾਹਿਬ, ਫਰਕ ਆ ਗਿਆ ਨਾ। ਚਲੋ ਉਹ ਵੀ ਇਸ ਤਰ੍ਹਾਂ ਵੀ ਹੋ ਸਕਦਾ, ਇਸ ਤਰ੍ਹਾਂ ਠੀਕ ਹੈ ਗੱਲ, ਨਹੀਂ ਠੀਕ ਹੈ ਤੁਹਾਡੀ ਗੱਲ। ਤੇ ਅਸੀਂ ਬੜੇ ਜ਼ਲੀਲ ਹੋਏ ਜੀ। ਇਹ ਹੁਣ ਸਾਨੂੰ ਜੀ ਆ ਗੱਲ ਆ ਤੁਸੀਂ ਵੀ ਸੁਣੀ ਆ ਜੀ, ਅਸੀਂ ਵੀ ਮੀਡੀਆ ਦੇ ਉੱਤੇ ਦੇਖੀ ਕਿ 3500 ਰੁਪਇਆ ਜਿਹੜਾ ਜੀ ਉਹ ਦਿੱਤਾ ਜਾਏਗਾ ਤੁਹਾਨੂੰ। ਤੇ ਜਿਹੜੀ ਮੈਂ ਗਵਰਨਮੈਂਟ ਦੀ ਗੱਲ ਨਹੀਂ, ਉਹਨੇ ਬਿਨਾਂ ਨਹੀਂ ਖਰੀਦਣੀ, ਇਹ ਪ੍ਰਾਈਵੇਟ ਸੈਕਟਰ ਨਾਲ। ਹਾਂਜੀ ਪ੍ਰਾਈਵੇਟ ਸੈਕਟਰ ਨਾਲ ਗੱਲ ਆ ਨਾ ਜੀ। ਗੱਲ ਤਾਂ ਗਵਰਨਮੈਂਟ ਦੀ ਹੈ ਨਾ। ਹਾਂ ਮੈਂ ਤਾਂ ਉਹਨਾਂ ਦਾ ਹੋਇਆ ਵੀ ਜਿਹੜਾ ਮੈਸੇਜ ਮੇਰੇ ਕੋਲ ਆਇਆ। ਹਾਂ ਤੇ ਉਹ ਪਤਾ ਨਹੀਂ ਨੰਬਰਦਾਰ ਜੀ ਹੁਣ ਸਾਡੇ ਕੋਲ ਕਿਸੇ ਨੇ ਲੈਣੀ ਹੈ ਨਹੀਂ ਲੈਣੀ, ਬਹਰਲ ਅਸੀਂ ਤਾਂ ਨਹੀਂ ਗੜਨੀ ਜੀ। ਅਸੀਂ ਤਾਂ ਇੱਕੋ ਕਿੱਲਾ ਲਾਣਾ ਜਿਹੜਾ ਆਪਣੇ ਵਾਸਤੇ ਲਾਣਾ। ਫਿਰ ਜੀ ਅੱਛਾ ਜੀ ਇੱਕ ਹੋਰ ਮਜ਼ੇ ਦੀ ਗੱਲ ਸੁਣ ਲਾ ਨੰਬਰਦਾਰਾ, ਜਿਹੜੇ ਭੈਣ ਭਰਾਵਾਂ ਦੇ ਬਾਰੇ ਚ ਅਸੀਂ ਸੋਚਿਆ ਸੀ ਨਾ ਕਿ ਯਾਰ ਇਹਨਾਂ ਕੋਲ ਰਕਬੇ ਕੋਈ ਨਹੀਂ, ਜ਼ਿਮੀਦਾਰਾਂ ਨਹੀਂ ਕਰਦੇ ਯਾਰ, ਕਣਕ ਕਿੱਥੋਂ ਖਾਣਗੇ। ਯਕੀਨ ਕਰੋ ਕਿ ਉਹਨਾਂ ਨਾ ਪਿਛਲੀ ਵਾਰੀ ਉਹਨਾਂ ਦਾ ਰਵੱਈਆ ਦੇਖ ਕੇ ਨਾ ਦਿਲ ਪਾਟ ਗਿਆ ਯਾਰ। ਜਿਵੇਂ ਕਲਿਆ ਕਹਿੰਦੇ ਆਪਣੀ ਜਟਕੀ ਜ਼ਬਾਨ, ਕਲਿਆ ਪਾਟ ਗਿਆ। ਉਹਨਾਂ ਨੇ ਖੁਸ਼ੀਆਂ ਮਨਾਈਆਂ ਯਾਰ, ਖੁਸ਼ੀਆਂ ਮਨਾਈਆਂ, ਯਕੀਨ ਕਰ ਜਾ। ਅੱਛਾ ਬਾਅਦ ਵਿੱਚ ਮੈਂ ਰੋਂਦੇ ਵੀ ਦੇਖਿਆ। ਹੁਣ ਕਣਕ ਉਹਨਾਂ ਨੂੰ ਲੱਭਦੀ ਪਈ ਆ ਪਿਛਾ ਵੀ 4000 ਨੂੰ ਜਦੋਂ ਜ਼ਿਮੀਦਾਰ ਕੋ ਖਤਮ ਹੋ ਗਈ। ਸਟਾਕੀਏ ਤੇ ਦੂਏ ਜਿਹੜੇ ਜੀ ਆ ਬਿਜ਼ਨਸਮੈਨ ਬੰਦੇ ਜੀ, ਪੈਸੇ ਵਾਲੇ ਜੀ ਜਿਹੜੇ ਗੇਮਾਂ ਖੇਡਦੇ ਆ, ਉਹਨਾਂ ਦੀ ਕਣਕ ਚੁੱਕ ਕੇ ਜੀ ਉਹ 4000 ਨੂੰ ਵੀ ਟੱਚ ਕਰ ਗਈ। 3500 3600 3700 ਆਮ ਵਿਕੀ ਹੈ ਜੀ। ਯਾਨੀ ਤੁਸੀਂ ਕਹਿੰਦੇ ਆ ਕਿ ਇਹ ਜਿਹੜਾ ਲੋਲੀਪੌਪ ਨਹੀਂ ਜੀ, ਇਹ ਲੋਲੀਪੌਪ ਪਹਿਲਾਂ ਸੀ। ਮੈਂ ਕਹਿੰਦਾ ਲੋਲੀਪੌਪ ਵੀ ਕੋਈ ਇੰਟਰਨੈਸ਼ਨਲ ਕਿਸਮ ਦਾ ਆਇਆ ਨਾ, ਉਹਦੀ ਸਮਝ ਆ ਰਹੀ ਹੈ ਕਿ ਲੋਲੀਪੌਪ ਆ ਕਿ ਕੀ ਚੀਜ਼ ਆ ਇਹ। ਵੀ ਹਰ ਸਾਲ ਬਸ ਭੇਸ ਬਦਲ ਕੇ ਕਿਸੇ ਨਵੇਂ ਤਰੀਕੇ ਨਾਲ, ਨਵੇਂ ਤਰੀਕੇ ਨਾਲ ਨਾ ਜੀ। ਹਾਂਜੀ ਹਾਂਜੀ ਸਾਰੇ ਜ਼ਿਮੀਦਾਰਾਂ ਨੂੰ ਜਿਹੜਾ ਇਤਮਾਦ ਨਹੀਂ ਨਾ ਰਿਹਾ, ਅਸਲ ਗੱਲ ਹੈ। ਲੇਕਿਨ ਉਹ ਜਦੋਂ ਅੱਲਾ ਖਿਆਲ ਰੱਖੇ, ਜਦੋਂ ਵਿਕੇਗੀ ਫੇਰ ਹੀ ਪਤਾ ਚੱਲੇਗਾ ਨਾ। ਤੁਸੀਂ ਕਹਿੰਦੇ ਮੈਂ ਤਾਂ ਇਹ ਕਹਿੰਦਾ ਵੀ ਇੱਕ ਦਫਾ ਲਾ ਲੈਣੀ ਚਾਹੀਦੀ ਹੈ, ਇੱਕ ਦਫਾ ਵੇਚ ਲੈਣੀ ਚਾਹੀਦੀ ਹੈ। ਗੱਲ ਨਹੀਂ ਸਮਝ ਆਉਂਦੀ। ਆਖਰੀ ਚਾਂਸ ਜਿਹੜਾ ਹੈਗਾ ਉਹ ਦੇਖ ਲਓ, ਜਾਂ ਤਾਂ ਜਿਹੜੀ ਬਿਜਲੀ ਕਸਰ ਆ ਉਹ ਵੀ ਨਿਕਲ ਜਾਏਗੀ, ਤੇ ਜਾਂ ਕੋਈ ਨੁਕਸਾਨ ਨਹੀਂ ਬਰਦਾਸ਼ਤ ਹੁੰਦਾ। ਅੱਛਾ ਲਾ ਲੈਣੀ ਚਾਹੀਦੀ ਇੱਕ ਦਫਾ ਬਾਰ, ਆਖਰੀ ਚਾਂਸ ਆ। ਅੱਛਾ ਇਸ ਤੋਂ ਬਾਅਦ ਫਿਰ ਜਿਹੜਾ ਹੈ ਨਹੀਂ 3500 ਰੇਟ ਹੋਊਗਾ ਨੰਦਮ ਦਾ ਹਾਂ ਹੋਏਗਾ।
ਅੱਛਾ ਯਾਰ ਹੋਏਗਾ। ਇੱਕ ਹੋਰ ਗੱਲ ਤੇ ਦੇਖ ਲਓ ਨਾ, ਮੇਰਾ 3500 ਦਿਨ- ਰੇਟ ਹੋ ਵੀ ਜਾਵੇ 3500 ਵੀ ਖਾਤਾ ਪੂਰਾ ਨਹੀਂ ਕਰਦਾ ਹਾਂ, 3500 ਨਹੀਂ ਚਲੋ ਠੀਕ ਫਿਰ ਕਰ ਰਹੇ ਵੀ ਹੋ, ਠੀਕ ਗੱਲ ਇਹ ਕਰ ਨਹੀਂ ਵੀ ਕਿੱਥੇ 2000 ਜਾਂ 2300 ਬਾਹਰ 2200 ਮੈਂ ਤਾਂ ਇੱਕ ਗੱਲ ਕਵਾਂਗਾ ਰਾਣਾ ਸਾਹਿਬ, ਜਿੱਥੇ 3500 ਇਹਨਾਂ ਨੇ ਕੀਤਾ ਨਾ, ਇਹਨਾਂ ਨੂੰ 4000 ਮੁਕੰਮਲ ਹੀ ਕਰ ਦੇਣਾ ਚਾਹੀਦਾ, ਰੇਟ 4000 ਰੁਪਇਆ ਦੇ ਦੇਣਾ ਚਾਹੀਦਾ। ਉਹਦੇ ਨਾਲ ਚਲੋ ਜ਼ਿਮੀਂਦਾਰ ਕੋਈ ਪਿਛਲਾ ਜਿਹੜਾ ਹੈ, ਪਿਛਲਾ ਉਹਦੀ ਜਿਹੜਾ ਖਸਾਰਾ ਉਹ ਪੂਰਾ ਤਾਂ ਨਹੀਂ ਹੋਣ ਲੱਗਿਆ, ਲੇਕਿਨ ਇਹ ਹੈ ਵੀ ਚਲੋ ਫਿਰ ਵੀ ਜਿਹੜਾ ਪਿਛਲੀਆਂ ਗੱਲਾਂ ਨਾ, ਸਾਡਾ ਇੱਕ ਵੈਸੇ ਹੀ ਇੱਕ ਮਾਈਂਡ ਆ ਕਿ ਇੱਕ ਆਉਣ ਵਾਲਾ ਵਕਤ ਨੂੰ ਜਿਹੜਾ ਹੈ ਅੱਛਾ ਆ ਜਾਏ ਨਾ ਸਾਡੇ ਕੋਲ, ਮੌਜੂਦਾ ਪਿਛਲੇ ਨੂੰ ਅਸੀਂ ਭੁੱਲ ਜਾਂਦੇ ਹਾਂ। ਉਹ ਪਿਛਲਾ ਭੁਲਾ ਦੇਣਾ ਚਾਹੀਦਾ। 4000 ਰੁਪਏ ਰੇਟ ਹੋਵੇ, ਅਲਹਮਦੁਲਿਲਾ ਗੰਦਮ ਸਾਰੇ ਲੋਕ ਬੀਜਣਗੇ ਔਰ ਮੁਲਕ 'ਚ ਖੁਸ਼ਹਾਲੀ ਵੀ ਆਏਗੀ। ਨਹੀਂ ਰਾਣਾ ਸਾਹਿਬ ਗੱਲ ਇਦਾਂ ਹੋਈ 2023 ਦੇ ਵਿੱਚ ਜਿੱਦਾਂ ਕਿ ਪੁੱਟਰ ਨੇ ਦੱਸਿਆ ਨਾ ਜੀ, ਹਾਂਜੀ 4000 ਰੁਪਏ ਰੇਟ ਮੁਕਰਰ ਕਰਕੇ ਨਾ, ਹਾਂਜੀ ਜ਼ਿਮੀਂਦਾਰਾਂ ਦੇ ਨਾਲ ਗੱਲ ਕਰਕੇ ਉਹ ਤੁਸੀਂ ਠੀਕ ਗੱਲ ਕਰ ਕਣਕ ਰਹੇ ਹੋ। ਗਡਾਈ, ਹਾਂਜੀ ਕਣਕ ਗਡਾ ਕੇ ਉਸ ਤੋਂ ਬਾਅਦ ਕੀ ਹੋਇਆ ਕਿ ਕਣਕ ਨਹੀਂ ਲਈ। ਨਿਗਰਾਨ ਵਜ਼ੀਰ ਆਜ਼ਮ ਸਾਹਿਬ ਨੇ ਕਣਕ ਹੀ ਇੰਨੀ ਮੰਗਵਾ ਲਈ ਸੀ ਨਾ, ਉਹ ਜਿਹੜੀ ਹਾਲੇ ਤੱਕ ਵੀ ਨਹੀਂ ਮੁੱਕੀ, ਉਹ ਗੰਦੀ ਕਣਕ ਜਿਹੜੀ ਸੀ ਨਾ ਉਹ ਹਾਲੇ ਤੱਕ ਚੱਲ ਰਹੀ ਆ ਇਸ ਕਣਕ ਦੇ ਨਾਲ ਮਿਕਸ ਕਰਕੇ ਨਾ। ਲੇਕਿਨ ਬਾਹਰੋਂ ਤਾਂ ਨਹੀਂ ਮੰਗਵਾਉਣੀ ਚਾਹੀਦੀ, ਆਹੋ ਨਹੀਂ ਚਾਹੀਦੀ ਸੀ। ਅੱਛਾ ਉਸ ਤੋਂ ਬਾਅਦ ਆ ਗਿਆ ਜੀ 2024। ਲੇਕਿਨ ਆਪਣੀ ਸੁਣਦਾ ਕੌਣ ਆ? ਪਹਿਲੀ ਗੱਲ ਤਾਂ ਮੈਨੂੰ ਇਹ ਦੱਸੋ ਤੁਸੀਂ ਵੀ ਆਪਾਂ ਜਿਹੜੀਆਂ ਗੱਲਾਂ ਕਰ ਰਹੇ ਆ ਬੈਠੇ, ਹਾਂ ਇਹ ਤਾਂ ਬੰਦੇ ਖੱਪ ਗਏ ਤਾਂ ਕਰ ਕਰਕੇ ਬੰਦੇ ਥੱਕ ਗਏ ਭਾਈ ਜਾਨ। ਯਾਰ ਜ਼ਿਮੀਂਦਾਰ ਤੇ ਸੁਣਨਗੇ ਨਾ, ਉਹ ਕੋਸ਼ਿਸ਼ ਗੰਦਮ ਨਾ ਲਗਾਣ ਯਾਰ। ਗੱਲ ਸੁਣੋ ਜੀ, ਕੋਸ਼ਿਸ਼ ਜਿਹੜੀ ਆ ਉਹਦੀ ਜ਼ਿਮੀਂਦਾਰ ਨਹੀਂ ਉਹ ਹਟਦਾ ਹੈਗਾ, ਇਹਨੇ ਬੀਜਣੀ ਆ। ਆਪਣੇ ਖਾਣ ਵਾਸਤੇ ਲਾਣ ਯਾਰ, ਹੁਣ ਮੈਂ ਆਪਣੇ ਖਾਣ ਵਾਸਤੇ ਲਾਣੀ ਆ, ਮੈਂ ਨਹੀਂ ਲਾਣੀ ਯਾਰ ਕਣਕ। ਇਹਦਾ 10000 ਰੁਪਏ ਰੇਟ ਹੋ ਜਾਵੇ ਤਾਂ ਵੀ ਨਹੀਂ ਲਾਣੀ ਹੈ ਅੱਛਾ ਗੱਲ ਇਹ ਹੈਗੀ ਯਾਰ, ਬੀਜਣੀ ਤਾਂ ਚਾਹੀਦੀ, ਗੰਦਮ ਫਸਲ ਤਾਂ ਅੱਛੀ ਆ। ਉਹ ਚਲੋ ਆਪਾਂ ਯਾਰ ਸਾਡਾ ਵੀ ਮੁਆਵਜ਼ਾ ਸਹੀ ਮਿਲਣਾ ਚਾਹੀਦਾ, ਗਵਰਨਮੈਂਟ ਨੂੰ ਉਹਦੇ ਤੇ ਅਮਲ ਦਰਾਮਦ ਪੂਰਾ ਕਰਨਾ ਯਾਰ। ਗੱਲ ਤਾਂ ਸੁਣੋ, ਸਾਡੀ ਵੀਡੀਓ ਦਾ ਮਕਸਦ ਨਾ ਇਹ ਹੈਗਾ ਆ, ਅਸੀਂ ਤਾਂ ਸਿਰਫ ਪੁੱਛਣਾ ਇਹ ਚਾਹੁੰਦੇ ਆ ਆਵਾਮ ਕੋਲੋਂ ਵੀ, ਜਿਹੜੇ ਸਾਡੀ ਵੀਡੀਓ ਦੇਖਣਗੇ ਵੀ ਕਮੈਂਟਾਂ ਦੇ ਥੱਲੇ ਸਾਨੂੰ ਦੱਸਣ ਵੀ ਕਿਆ ਇਹ 3500 ਰੁਪਈਆ ਰੇਟ ਜਿਹੜਾ ਕਿਹਾ ਆ ਇਹ ਹੋਊਗਾ। ਸਾਡਾ ਮਕਸਦ ਸਿਰਫ ਇੰਨਾ ਕਾ, ਬਾਕੀ ਸਾਡਾ ਮਕਸਦ ਇੱਕ ਦੂਜੇ ਨਾਲ ਸਿੰਘ ਫਸਾਣਾ ਨਹੀਂ ਹੈ। 3500 ਰੁਪਈਆ ਰੇਟ ਹੋਏਗਾ, ਲੇਕਿਨ ਮੈਂ ਇੱਕ ਗੱਲ ਕਰਦਾ, ਇਸ 3500 ਚ ਵੀ ਕੋਈ ਜ਼ਿਆਦਾ ਨਹੀਂ ਹੈਗਾ, ਨਹੀਂ ਲੱਭਣਾ ਨੰਬਰਦਾਰ ਜੀ। ਮੈਂ ਕਹਿੰਦਾ ਕਿਹਨੇ ਦੇਣਾ 3500 ਰੁਪਏ ਰੇਟ ਯਾਰ? ਗੱਲ ਤੇ ਚਲੋ ਹੋ ਪਏ ਯਾਰ, ਉਹਨਾਂ ਦੀ ਆਪਣੀ ਹੋਏ ਤੇ ਬਹਿਸ ਐਲਾਨ ਕੀਤਾ ਨਾ, ਐਲਾਨ ਹੋ ਗਿਆ। ਅੱਛਾ ਉਹਨਾਂ ਨੇ ਐਲਾਨ, ਮੈਂ ਗੱਲ ਕਰਦਾ ਪਿਆ ਸੀ, ਅਸੀਂ ਖਰੀਦਦਾਰੀ ਕਰਾਂਗੇ, ਮੇਰੀ ਗੱਲ ਕਰਨਗੇ। ਮੇਰੀ ਗੱਲ ਸੁਣੋ, ਮੈਂ ਇਹ ਗੱਲ ਕਰਦਾ ਵੀ ਫਿਰ ਆਇਆ 2024 ਰਾਣਾ ਸਾਹਿਬ, ਤੁਹਾਡੇ ਵਾਲੀ ਗੱਲ ਤੋਂ ਗੱਲ ਕਰ ਰਹੇ ਆ ਵੀ ਕਰਨਗੇ ਤੋਂ, ਵੀ 2024 ਦੇ ਵਿੱਚ ਸਾਡੀ ਸਰਕਾਰ ਨੇ ਕਿਹਾ, ਪੰਜਾਬ ਦੀ ਨੇ, ਵੀ ਕਣਕ ਤੁਸੀਂ ਜ਼ਿਮੀਂਦਾਰ ਲਾਓ, ਮੈਂ ਤੁਹਾਨੂੰ ਜ਼ਿਮੀਂਦਾਰਾਂ ਨੂੰ ਖਸਾਰਾ ਨਹੀਂ ਆਣਾ। ਇਵੇਂ ਗੱਲ ਹੋਈ, ਔਨ ਦੀ ਰਿਕਾਰਡ ਗੱਲ। ਫਿਰ ਏਸੀ ਡੀਸੀ ਮਹਿਕਮਾ ਜ਼ਰਾਤ ਵਾਲੇ ਕਿਸਾਨਾਂ ਦੇ ਕੋਲ ਆਏ, ਜ਼ਿਮੀਂਦਾਰਾਂ ਦੇ, ਉਹਨਾਂ ਨੇ ਕਿਹਾ ਯਾਰ ਤੁਸੀਂ ਕਣਕ ਲਾਓ, ਗੰਦਮ ਕਾਸ਼ਤ ਕਰੋ। ਇਵੇਂ ਹੀ ਹੋਈ ਗੱਲ। ਜ਼ਿਮੀਂਦਾਰ ਇਸ ਗੱਲ ਦੇ ਉਹਦੇ ਵਿੱਚ ਆ ਗਏ ਵੀ ਸਾਡੇ ਨਾਲ ਹੁਣ ਵਾਅਦਾ ਇਹ ਹੋ ਰਿਹਾ ਵੀ ਸਾਨੂੰ ਨੁਕਸਾਨ ਨਹੀਂ ਹੋ, ਕਿਉਂਕਿ ਉਹਨਾਂ ਨੇ ਕਿਹਾ ਕਿ ਅਸੀਂ IMF ਦੇ ਹੁੰਦੇ ਆ ਜਾਂ ਉਹਨਾਂ ਦਾ ਇੱਕ ਮੁਆਹਦਾ ਆ ਵੀ ਉਹ ਰੇਟ ਮੁਕਰਰ ਨਹੀਂ ਕਰ ਸਕਦੇ। ਚਲੋ ਗੱਲ ਉਸ ਗੱਲ ਤੇ ਆ ਕੇ ਲੋਕਾਂ ਨੇ ਕਿਹਾ, ਅਸੀਂ ਵੀ ਕਿਹਾ, ਤੂੰ ਵੀ 4 ਕਿੱਲੇ ਵੱਧ ਲਾਈ ਤੇ ਮੈਂ ਵੀ ਸਾਰੀ ਕਣਕ ਲਾਈ, ਲੇਕਿਨ ਉਹ ਜਿਹੜੇ ਏਸੀ ਡੀਸੀ ਸਾਹਿਬਾਨ ਸੀ ਜਾਂ ਮਹਿਕਮਾ ਜ਼ਰਾਅਤ ਵਾਲੇ ਸੀਗੇ, ਉਹਨਾਂ ਨੇ 6 ਮਹੀਨੇ ਜਦੋਂ ਸਾਡੀ ਕਣਕ ਆਈ, ਉਹ ਤਾਂ ਸਾਨੂੰ ਲੱਭੇ ਕੋਈ ਨਹੀਂ ਵੀ ਉਹ ਕਿੱਥੇ ਆ। ਨਹੀਂ ਕੋਈ ਨਹੀਂ ਲੱਭੇ। ਸਾਡੀ ਕਣਕ ਜਿਹੜੀ ਆ 2200 ਰੁਪਏ ਦੇ ਹਿਸਾਬ ਨਾਲ ਵਿਕ ਗਈ। ਜਦੋਂ ਚਲੀ ਗਈ ਕਣਕ ਜਨਾਬ ਜੀ, ਤੁਹਾਡੀ ਗੱਲ ਤਰ੍ਹਾਂ ਸਟਾਕੀਆਂ ਦੇ ਕੋਲ ਫਲੱਡ ਆਇਆ ਜਾਂ ਜੋ ਮਰਜ਼ੀ ਲਾ ਲਓ, ਇਸ ਟਾਈਮ ਵਧਣੀ ਸੀ, ਇਹ ਸਲਾਬ ਵਾਲੀ ਗੱਲ ਨਹੀਂ ਹੈਗੀ। ਕਣਕ ਵੱਧ ਗਈ, ਕਿਸਾਨ ਹੁਣ ਅਫਸੋਸ ਕਰ ਰਿਹਾ, ਫੇਰ ਬੈਠਾ ਵੀ ਯਾਰ ਸਾਡੀ ਮਿੱਟੀ ਸੀਗੀ, ਇਹਨਾਂ ਦਾ ਫੇਰ ਸੋਨਾ ਹੈ। ਹੁਣ ਗੱਲ ਇਹ ਹੈਗੀ ਆ ਵੀ ਕਿਸਾਨ ਇਸ ਗੱਲ ਤੇ ਯਕੀਨ ਕਰੂਗਾ ਕਿ ਨਹੀਂ ਕਰੂਗਾ, ਤੁਹਾਡੇ ਵਾਲੀ ਗੱਲ ਹੈਗੀ ਆ ਵੀ ਹੁਣ ਤੀਸਰੀ ਦਫਾ ਗੱਲ ਹੈ ਵੀ ਕਿਸਾਨ ਯਕੀਨ, ਹੁਣ ਰਾਣਾ ਸਾਹਿਬ ਕਹਿ ਰਹੇ ਆ ਵੀ ਕਰੇਗਾ, ਕਰ ਲੈਂਦਾ, ਭੋਲਾ ਬੰਦਾ ਕਿਸਾਨ ਹੈ ਤਾਂ ਭੋਲਾ ਹੀ ਆ, ਕਰ ਲੈਂਦਾ ਹੈ। ਇਹ ਫੇਰ ਕਹਿੰਦਾ ਸ਼ਾਇਦ ਹਾਂ। ਬਾਕੀ ਇੱਕ ਗੱਲ ਹੈਗੀ ਆ ਜਿਹੜੀ ਤੁਸੀਂ ਪਹਿਲਾਂ ਕਰ ਰਹੇ ਸੀ ਆਫ ਦਾ ਰਿਕਾਰਡ, ਹਾਂਜੀ, ਵੀ ਜਦੋਂ ਤਾਜਰਾਂ ਦੇ ਕੰਨਾਂ 'ਚ ਗੱਲ ਪੈ ਗਈ ਨਾ, ਹਾਂਜੀ, ਇਹ 3500 ਹੋ ਗਿਆ। ਮੈਂ ਕਿਹਾ ਜ਼ਿਮੀਂਦਾਰ ਦੀ ਭਾਵਾਂ 2000 ਰੁਪਏ ਵਿਕੇ, ਹਾਂਜੀ, ਲੇਕਿਨ ਇਹ ਗੱਲ ਪੱਕੀ ਹੈਗੀ ਆ ਵੀ ਤਾਜਰਾਂ ਦੀ ਜਿਹੜੀ ਕਣਕ ਆ ਨਾ, ਜਿਨ੍ਹਾਂ ਨੇ ਸਟਾਕ ਕਰਨੀ ਆ, ਉਹਨਾਂ ਦੀ 3500 ਦੀ 4000 ਵੀ ਵਿਕ ਸਕਦੀ ਹੈ। ਮਹਾਰਾਜ ਜੀ ਅਸੀਂ ਤਾਂ ਇਹ ਕਹਿੰਦੇ ਆ ਵੀ ਕਣਕ ਲਾਣੀ ਵੀ ਆ, ਲਾਵਾਂਗੇ ਵੀ, ਇਹ ਗੱਲ ਨਹੀਂ ਹੈ। ਆਪਣਾ ਹਰ ਬੰਦੇ ਦਾ ਉਹ ਹੈਗਾ ਆ। ਖਸਾਰਾ 2 ਸਾਲ ਹੋ ਗਏ ਝੱਲ ਰਹੇ ਆ, ਕਹਿੰਦੇ ਆ ਜਿੱਥੇ ਸੂਈ ਗੁਆਚਦੀ ਆ ਉੱਥੋਂ ਹੀ ਲੱਭਦੀ ਆ, ਕਿਸੇ ਹੋਰ ਪਾਸੋਂ ਤਾਂ ਲੱਭਦੀ ਕੋਈ ਨਹੀਂ। ਜ਼ਿਮੀਂਦਾਰ ਕੋਲ ਹੋਰ ਲਾਉਣ ਵਾਸਤੇ ਸ਼ੈ ਵੀ ਕੋਈ ਨਹੀਂ ਹੈਗੀ ਆ। ਮੱਕੀਆਂ ਦੇ ਕਿੰਨੇ ਨੁਕਸਾਨ ਹੋ ਗਏ, ਬਹੁਤ ਜ਼ਿਆਦਾ ਨੁਕਸਾਨ, ਬਹੁਤ ਨੁਕਸਾਨ, ਕਮਾਦ ਦਾ ਕਿੰਨਾ ਨੁਕਸਾਨ ਹੋ ਗਿਆ, ਮੂੰਜੀ ਤਬਾਹ ਹੋ ਗਈ,
ਇਸ ਨੁਕਸਾਨ ਦੇ ਹੁੰਦੇ ਹੁਣ ਕਿਸਾਨ ਕੋਲ ਨਾ ਇਹਦੇ 'ਚ ਹੁਣ ਗਵਰਨਮੈਂਟ ਦਾ ਤਾਂ ਕੋਈ ਉਹ ਨਹੀਂ ਹੈ, ਇਹਦੇ 'ਚ ਤਾਂ ਸਾਨੂੰ ਜ਼ਿਮੀਂਦਾਰ ਨੂੰ ਵੀ ਖਿਆਲ ਕਰਨਾ ਚਾਹੀਦਾ ਨਾ ਵੀ ਅਸੀਂ ਜਿਹੜਾ ਉਸ਼ਰ ਆ ਉਹ ਤਾਂ ਅਸੀਂ ਦਿੰਦੇ ਕੋਈ ਨਹੀਂ ਹੈਗੇ, ਗੱਲ ਨਹੀਂ ਸਮਝ ਆਉਂਦੀ ਤੇ ਉਹਦੇ ਸਾਨੂੰ ਵੀ ਗੌਰ ਫਿਕਰ ਕਰਨੀ ਚਾਹੀਦੀ ਵੀ ਆ ਜੋ ਸਾਡੇ ਨਾਲ ਐਸਾ ਹੁੰਦਾ ਉਹ ਸਾਨੂੰ ਵੀ ਉਹਦਾ ਥੋੜਾ ਜਿਹਾ ਖਿਆਲ ਬਿਲਕੁਲ ਕਰਨਾ ਸਾਡੀ ਚਾਹੀਦਾ। ਗਫਲਤ ਉਹਦੇ ਵਿੱਚ ਗਫਲਤ ਮੌਜੂਦ ਸਾਡੀ ਆ। ਮੌਜੂਦ ਆ। ਉਹਦੇ 'ਚ ਕੋਈ ਗਵਰਨਮੈਂਟ ਦਾ ਤਾਂ ਕੋਈ ਅਮਲ ਦਖਲ ਨਹੀਂ ਨਾ ਹੈਗਾ। ਜਿਵੇਂ ਤੁਸੀਂ ਇਹ ਗੱਲ ਕੀਤੀ ਨਾ ਜੀ ਅਮਲ ਦਖਲ ਦੀ, ਤੁਹਾਨੂੰ ਮੈਂ ਦੱਸਦਾ ਜੀ ਕਿ ਮਹਿਕਮਾ ਜ਼ਰਾਅਤ ਵਾਲਿਆਂ ਨੇ ਤੁਸੀਂ ਦੇਖਿਆ ਹੋਣਾ ਕਿ ਦੀਵਾਰਾਂ ਤੇ ਵਾਲ ਚਾਟਿੰਗ ਹੋਈ ਪਈ ਹੈ ਤੇ ਉਹ ਬੁਰਜੀਆਂ ਜੀ ਲਾਉਂਦੇ ਹੁੰਦੇ ਜੀ, ਉਸ ਤੇ ਅਕਸਰ ਲਿਖਿਆ ਹੁੰਦਾ ਕਿ ਜ਼ਰਾਅਤ ਪੇਸ਼ਾ ਵੀ ਹੈ ਔਰ ਇਬਾਦਤ ਵੀ ਇਹ ਫਿਰ ਅਸੂਲ ਜਿਹੜਾ ਅੱਲਾਹ ਦਾ ਕਾਨੂੰਨ ਆ ਕਿ ਜਿਹੜਾ ਬੰਦਾ ਇਬਾਦਤ ਕਰੇ ਸਵਾਬ ਉਸ ਨੂੰ ਮਿਲਣਾ ਚਾਹੀਦਾ ਕਿ ਦੂਸਰੇ ਬੰਦੇ ਨੂੰ ਮਿਲਣਾ ਚਾਹੀਦਾ। ਹੁਣ ਸਾਰੀ ਰਾਤ ਇਬਾਦਤ ਮੈਂ ਕਰਾਂ ਸਵਾਬ ਤੂੰ ਲੈ ਜਾਵੇਂ ਯਾਰ, ਇਹ ਤਾਂ ਕੋਈ ਗੱਲ ਨਹੀਂ ਨਾ ਹੈ। ਨਹੀਂ ਉਹ ਗੱਲ ਇਸ ਤਰ੍ਹਾਂ ਹੈਗੀ ਆ, ਤੁਹਾਡੀ ਜਿਹੜੀ ਗੱਲ ਆ ਇਬਾਦਤ ਵੀ ਹੈ ਯਾਰ ਦੇਖਣਾ ਗੰਦਮ ਅਸੀਂ ਉਗਾਈ, ਮਿਹਨਤ ਅਸੀਂ ਕੀਤੀ। ਮੇਰੀ ਗੱਲ ਥੋੜੀ ਸੁਣੋ ਨਾ, ਉਹ ਇਬਾਦਤ ਇਸ ਤਰ੍ਹਾਂ ਹੈਗੀ ਆ, ਮਸਲ ਕਾਰੋਬਾਰ ਵੀ ਇਬਾਦਤ ਵੀ ਹੈ, ਇਹੀ ਗੱਲ ਹੈ ਨਾ। ਇਬਾਦਤ ਇਸ ਤਰ੍ਹਾਂ ਹੈਗੀ ਜੇ ਉਹਦੇ ਕਵਾਨੀਨ ਤੇ ਪੂਰਾ ਉਤਰੀਏ। ਹੁਣ ਹਰ ਬੰਦੇ ਨੂੰ ਪਤਾ ਹਰ ਜ਼ਮੀਨ ਦੇ ਹਰ ਪੈਦਾਵਾਰ ਚੋਂ ਕੋਈ ਵੀ ਚੀਜ਼ ਹੈਗੀ ਆ, ਜਿਹੜੀ ਵੀ ਜ਼ਿਮੀਂਦਾਰ ਬੀਜਦਾ ਉਹਦੀ ਪੈਦਾਵਾਰ ਚੋਂ ਕੋਈ ਵੀ ਚੀਜ਼ ਆਉਂਦੀ ਆ, ਉਹਦਾ ਜਿਹੜਾ ਹੈ 20ਵਾਂ ਹਿੱਸਾ ਉਹ ਉਸ਼ਰ ਹੈਗਾ, ਜਿਹੜਾ ਕਿ ਅਸੀਂ ਨਹੀਂ ਦਿੰਦੇ। ਦੇਣਾ ਚਾਹੀਦਾ, ਸਾਨੂੰ ਦੇਣਾ ਚਾਹੀਦਾ, ਗਫਲਤ ਲੇਕਿਨ ਗਫਲਤ ਕਰਦੇ ਬਹੁਤ ਜ਼ਿਆਦਾ। ਦਿੰਦੇ ਵੀ ਗਫਲਤ ਆ, ਗਫਲਤ ਆ। ਗਫਲਤ ਹੈਗੀ ਆ, ਜੇ ਦਿੰਦੇ ਵੀ ਆ ਤੇ ਟੁੱਟਵਾ ਜਾਂ ਦਿੰਦੇ ਗੱਲ ਨਹੀਂ ਸਮਝ ਹੈਗੀ ਆ। ਉਹ ਫਿਰ ਉਹਦੇ ਵਿੱਚ ਨਾ ਇੰਜ ਵੀ ਹੈਗਾ, ਜਿਹੜੇ ਘਰ ਟੁੱਟਵਾ ਜਾਂ ਦਿੰਦੇ ਰਹੇ ਨਾ ਉਹਨਾਂ ਦੀ ਮੱਕੀ ਅੱਧੀ ਖੜੀ ਅੱਧੀ ਡਿੱਗੀ ਪਈ ਆ। ਉਹ ਨਹੀਂ ਇਹ ਤਾਂ ਬਈ ਸਾਰਿਆਂ ਦੀਆਂ ਲੱਗੀਆਂ। ਉਹ ਨਹੀਂ ਉਹ ਗੱਲ ਨਹੀਂ ਹੈ। ਅੱਛਾ ਗੱਲ ਸੁਣੋ ਜੀ, ਸਾਡੇ ਨਾਲ ਮੁਹੰਮਦ ਰਮਜ਼ਾਨ ਉਹ ਇਹੀ ਗੱਲ ਆ ਬਟੋ ਭਾਈ ਵੀ ਬੈਠਾ, ਅਸੀਂ ਇੱਧਰੋਂ ਵੀ ਪੁੱਛਦੇ ਆ। ਬਾਕੀ ਜਿਹੜਾ ਹੈ ਇੱਕ ਮਿੰਟ ਜੀ, ਤੁਸੀਂ ਦੱਸੋ ਵੀ ਇਹ ਜਿਹੜੇ ਕਣਕ ਵਾਲਾ ਹਿਸਾਬ ਕਿਤਾਬ ਆ ਐਲਾਨ ਹੋਇਆ, ਪਿੱਛੇ ਤਾਂ ਸਾਨੂੰ ਧੋਖਾ ਹੀ ਲੱਭਦਾ ਰਿਹਾ ਵੀ ਇਸ ਵਾਰੀ ਉਮੀਦ ਹੈ ਵੀ ਕਣਕ 3500 ਰੁਪਏ ਵਿਕੂਗੀ ਜ਼ਿਮੀਂਦਾਰ ਦੀ? ਅੱਲਾ ਕਰੇ ਜੀ 3500 ਤੋਂ ਬਜਾਏ 4000 ਕਰ ਦੇਵਣ ਜੀ। ਨਹੀਂ ਕਰ ਤਾਂ ਦੇਣ, 3500 ਉਹਨਾਂ ਨੇ ਕਿਹਾ ਵੀ ਲੈਣਗੇ ਇਸ ਰੇਟ ਤੇ। ਇਹਦੇ ਕੋਲ ਬੰਦੇ ਤੇ ਯਾਰ ਤੂੰ ਠੀਕ ਆ, ਗੱਲ ਇਹ ਹੈ ਵੀ ਸਾਨੂੰ ਅਸੀਂ ਮੈਂ ਗੱਲ ਕਰਦਾ ਇੱਕ ਗੱਲ ਕਰਦਾ ਪਤਾ ਕੋਈ ਨਹੀਂ ਜੋ ਗਵਰਨਮੈਂਟ ਇਸ ਟਾਈਮ ਜਿਹੜਾ ਗਵਰਨਮੈਂਟ ਦਾ ਹਿਸਾਬ ਬਣਿਆ ਖੜਾ ਨਾ ਜੀ ਮੌਜੂਦਾ, ਉਹ ਇਹ ਆ ਕਿ ਉਹ ਬਜਾਏ ਗੱਲ ਨੂੰ ਸਮਝਣ ਦੇ ਸੁਣਨ ਦੇ ਉਹਦਾ ਰਿਐਕਸ਼ਨ ਜਿਹੜਾ ਹੈ ਔਰ ਹੀ ਉਹ ਲੈਂਦੇ ਗੱਲ ਨਹੀਂ ਸਮਝ ਆਉਂਦੀ। ਐਸਾ ਨਹੀਂ ਹੋਣਾ ਚਾਹੀਦਾ। ਗੱਲ ਇਹ ਆ ਮੈਸੇਜ ਆ ਵੀ ਆਵਾਮ ਦੀ ਜਿਹੜੀ ਹੈ ਨਾ ਉਹ ਜਿਹੜੀ ਤਕਲੀਫ ਹੈਗੀ ਆਵਾਮ ਦੀ ਉਹਨੂੰ ਚੰਗੀ ਤਰ੍ਹਾਂ ਸੁਣਨਾ ਚਾਹੀਦਾ, ਉਹਦੇ ਬਾਰੇ ਸੋਚਣਾ ਚਾਹੀਦਾ ਵੀ ਇਹ ਬੰਦਾ ਕੀ ਕਹਿ ਰਿਹਾ, ਕਹਿ ਕੀ ਰਿਹਾ ਹੈ, ਗੱਲ ਨਹੀਂ ਸਮਝ ਆਉਂਦੀ ਪਈ। ਤੇ ਉਹ ਇੱਕ ਬੰਦਾ ਇੱਥੇ ਸੀ, ਉਹ ਕੋਈ ਇੱਥੇ ਮਸਲਾ ਸੀ ਉਹਨਾਂ ਦਾ, ਰੌਲਾ ਜਿਹਾ ਸੀ ਦੋ ਘਰਾਂ ਦਾ, ਇੱਕ ਮਾਸਟਰ ਸੀ ਇੱਕ ਪ੍ਰਾਈਵੇਟ ਬੰਦਾ ਸੀ, ਉਹਨਾਂ ਦਾ ਮਸਲਾ ਬਣ ਗਿਆ ਤੇ ਉਹ ਨਾ ਹੁਣ ਮੇਰੇ ਕੋਲ ਆ ਗਏ, ਉਹ ਬਹਿ ਕੇ ਦੋਵੇਂ ਜਿਹੜੇ ਬੈਸਣ ਲੱਗ ਗਏ। ਉਹ ਹੁਣ ਇੱਕ ਬੰਦਾ ਜਿਹੜਾ ਸੀ ਨਾ ਪ੍ਰਾਈਵੇਟ, ਉਹਨੇ ਮਾਸਟਰ ਜੀ ਕੋਲੋਂ ਨਾ ਨਿਆਂ ਮੰਗ ਲਿਆ ਕਿ ਮੈਂ ਕਸਮ ਦੇ ਤੂੰ ਮੈਨੂੰ ਇਸ ਗੱਲ ਦੀ। ਮੈਂ ਸੁਣਦਾ ਰਿਹਾ, ਮੈਂ ਉਹਨੂੰ ਕਿਹਾ ਯਾਰ ਗੱਲ ਇਹ ਵੀ ਜੇ ਇਹੀ ਕੰਮ ਤੁਸੀਂ ਕਰਨਾ ਸੀ ਤੇ ਉੱਥੇ ਬਹਿ ਕੇ ਘਰ ਕਰ ਲੈਂਦੇ। ਉਹਨੇ ਕਿਹਾ ਜੀ ਸਾਡਾ ਫੈਸਲਾ ਹੋ ਗਿਆ, ਤੁਹਾਡੇ ਕੋਲ ਬਹਿ ਕੇ ਹੋਣਾ ਸੀ, ਹੋ ਗਿਆ, ਅਸੀਂ ਕਸਮ ਤੇ ਮਾਸਟਰ ਜੀ ਕਿਹਾ ਮੈਂ ਕਸਮ ਦੇ ਦੇਣਾ ਜੀ ਇਹਨੂੰ ਵੀ ਮੁਤਮਿਨ। ਮੈਂ ਕਿਹਾ ਠੀਕ ਹੈ ਬਈ ਦੇ ਦੋ। ਉਹ ਜਿਸ ਟਾਈਮ ਉਹਨੇ ਕਸਮ ਲੈ ਲਈ ਮਾਸਟਰ ਜੀ ਕੋਲੋਂ, ਕਸਮ ਲੈ ਕੇ ਤੇ ਮਸਜਿਦ ਚੋਂ ਜਿਸ ਟਾਈਮ ਬਾਹਰ ਆਏ, ਮੌਲਵੀ ਸਾਹਿਬ ਨੇ ਵੀ ਸਮਝਾਇਆ, ਦੱਸਿਆ, ਮੈਂ ਕਿਹਾ ਇਹਨਾਂ ਨੂੰ ਥੋੜਾ ਜਿਹਾ ਸਮਝਾਈ, ਸਾਨੂੰ ਸਾਰੇ ਲੋਕਾਂ ਨੂੰ ਦੱਸੀ ਵੀ ਕਸਮ ਜਿਹੜੀ ਹੈ ਉਸ ਤੋਂ ਸਾਨੂੰ ਬਚਣਾ ਚਾਹੀਦਾ, ਮਾਮਲਾਤ ਬਾਹਰ ਹੀ ਬਹਿ ਕੇ ਕਰ ਲੈਣੇ ਚਾਹੀਦਾ। ਉਹ ਮੌਲਵੀ ਸਾਹਿਬ ਨੇ ਸਮਝਾਇਆ, ਲੇਕਿਨ ਉਹਦੇ ਬਾਵਜੂਦ ਵੀ ਉਹਨਾਂ ਨੇ ਕਸਮ ਲੈ ਲਈ। ਜਦੋਂ ਕਸਮ ਲੈ ਕੇ ਬਾਹਰ ਆ ਗਿਆ, ਬਾਹਰ ਆ ਕੇ ਨਾ ਉਹ ਮਹਿਸੂਸ ਇਹ ਕਰਾਵੇ ਵੀ ਜਿਵੇਂ ਮੈਂ ਤਾਂ ਕਸਮ ਲਈ ਕੋਈ ਨਹੀਂ ਹੈਗੀ ਹਲੇ ਇਹਦੇ ਕੋਲ। ਅੱਛਾ, ਯਾਨੀ ਅੰਦਰ ਫੇਰ ਵੀ ਨਾਰਾਜ਼ਗੀ? ਹਾਂ ਮੈਂ ਕਿਹਾ ਬਾਬਾ ਜੀ ਸਰਕਾਰ ਕੀ ਗੱਲ ਆ, ਹੁਣ ਤੂੰ ਕਸਮ ਲਈ ਆ ਯਾਰ, ਇਸ ਤੋਂ ਕਿਹੜੀ ਗੱਲ ਹੈਗੀ, ਬਸ ਗੱਲ ਖਤਮ। ਉਹਨੇ ਕਿਹਾ ਜੀ ਗੱਲ ਇਹ ਨਹੀਂ ਹੈਗੀ, ਗੱਲ ਇਹ ਆ ਮੈਨੂੰ ਲੜ ਗਿਆ ਸੀ ਇੱਕ ਵਾਰੀ ਡੂਮਣਾ, ਵਾਵਾ ਅਰਸਾ ਹੋ ਗਿਆ, ਤੇ ਉਹ ਡੂਮਣਾ ਕਹਿੰਦਾ ਮੈਨੂੰ ਲੜਿਆ ਸੀ ਤੇ ਉਹ ਮੈਨੂੰ ਨਾ ਫਿਰ ਉਹ ਅਸਰ ਹੋ ਜਾਂਦਾ ਕਹਿੰਦਾ ਫਿਰ ਮੈਨੂੰ। ਹੁਣ ਕਹਿੰਦਾ ਮੈਨੂੰ ਆ ਅਸਰ ਹੋਇਆ ਸੀ ਉਹ ਜਿਹੜਾ ਮੈਂ ਕਹਿੰਦਾ ਸੀ ਨਾ ਵੀ ਮੈਂ ਨਹੀਂ ਜੀ ਉਹ ਕਸਮ ਲਈ ਕੋਈ ਨਹੀਂ ਹੈਗੀ ਤੇ ਮੈਂ ਕਾਹਦੀ ਕਸਮ ਤੇ ਕਿਹੜੀ ਗੱਲ, ਕਹਿੰਦਾ ਮੈਨੂੰ ਉਹ ਡੂਮਣੇ ਦਾ ਅਸਰ ਹੋ ਗਿਆ ਸੀ ਤਾਂ ਕਰਕੇ ਕਹਿੰਦਾ ਮੈਂ ਕਰ ਰਿਹਾ ਸੀ, ਬਾਕੀ ਉਂਝ ਤਾਂ ਕਹਿੰਦਾ ਠੀਕ ਆ ਜੀ ਮੈਂ ਕਸਮ ਲੈ ਲਈ। ਮਤਲਬ ਫਿਰ ਤੇਰਾ ਮਤਲਬ ਆ ਕਿ ਡੂਮਣਾ ਲੜਿਆ? ਉਹ ਡੂਮਣੇ ਵਾਲੀ ਗੱਲ ਨਹੀਂ ਹੈ ਯਾਰ, ਜਿਹੜਾ ਬੰਦੇ ਦਾ ਆਪਣੇ ਮਾਫਕ ਦਾ ਜਿਹੜਾ ਕੰਮ ਹੁੰਦਾ ਗੱਲ ਨਹੀਂ ਸਮਝ ਆਉਂਦੀ, ਜਿਹੜਾ ਫਾਇਦੇ ਵਾਲਾ ਹੁੰਦਾ ਉਹ ਸਾਨੂੰ ਸਮਝ ਆ ਜਾਂਦੀ ਹੈ, ਜਿਹੜਾ ਨਹੀਂ ਸਮਝਣਾ ਉੱਥੇ ਇਹ ਗੱਲ ਠੀਕ ਆ, ਸ਼ਮਸ਼ਾਦ ਦੀ ਗੱਲ ਠੀਕ ਆ। ਪਰ ਜੀ ਸਾਡੀ ਵੀਡੀਓ ਬਣਾਉਣ ਦਾ ਮਕਸਦ ਇਹ ਸੀਗਾ ਵੀ ਤੁਸੀਂ ਵੀ ਕਮੈਂਟਾਂ ਦੇ ਵਿੱਚ ਇਹ ਗੱਲ ਦੱਸੋ ਵੀ ਕਿਆ ਇਹ ਬਿਲਕੁਲ ਇਸ ਗੱਲ ਦੇ ਵਿੱਚ ਕੋਈ ਸ਼ੱਕ ਨਹੀਂ, ਸ਼ਮਸ਼ਾਦ ਦੀ ਗੱਲ ਬਿਲਕੁਲ ਠੀਕ ਹੈਗੀ ਆ
ਵੀ ਇਹ 3500 ਰੁਪਈਆ ਰੇਟ ਵੀ ਜਿਹੜਾ ਨਾ ਖਰਚਾ ਪੂਰਾ ਕਰਦਾ ਖਰਚਾ ਪੂਰਾ ਕਰਦਾ ਹੈ, ਕੋਈ ਆਮਦਨ ਨਹੀਂ। 4000 ਰੁਪਈਏ ਚ ਨਾ ਤੇ ਜ਼ਿਮੀਦਾਰ ਨੂੰ ਰੁਪਈਆ 20000 ਰੁਪਈਆ ਇੱਕ ਕਿੱਲੇ ਮਗਰ ਨਾ ਬਚਦਾ। ਪਤਾ ਨਹੀਂ ਇਹਨਾਂ ਨੂੰ ਯਕੀਨ ਨਹੀਂ ਆਂਦਾ, ਹਰ ਬੰਦਾ ਇਹਨਾਂ ਨੂੰ ਹਾਂ। ਕੱਢ ਕੇ ਦੱਸ ਰਿਹਾ ਯਾਰ। ਗੱਲ ਪਛਾਣ ਵਾਲੇ ਆ ਜਾਂ ਤਾਂ ਉਹ ਬੰਦੇ ਯਾਰ ਗੱਲ ਪਛਾਣ ਵਾਲੇ ਕਿਉਂ? ਸਾਡਾ ਅਸਲ ਦੇ ਵਿੱਚ ਨਾ ਸਾਡਾ ਤੇ ਸਰਕਾਰਾਂ ਦੇ ਨਾ ਦਰਮਿਆਨ ਦੇ ਵਿੱਚ ਆ ਸ਼ੀਸ਼ਾ। ਹਾਂਜੀ ਉਹੀ ਸਾਡੇ ਮੂੰਹ ਤੇ- ਹਿੱਲਦੇ ਸ਼ੀਸ਼ਾ ਵੀ ਦਿਖਦੇ ਆ ਕੋਈ ਇਹਨਾਂ ਨਹੀਂ ਨੂੰ। ਹੈਗਾ ਯਾਰ, ਆਪਣਾ ਤੇ ਸਾਰਾ ਜਿਹੜਾ ਨਾ ਉਹ ਜਾਂ ਸਾਨੂੰ ਫਿਰ ਉਹ ਜਿਹੜੇ ਬੰਦੇ ਫੈਸਲਾ ਕਰਦੇ ਉਹਨਾਂ ਨੇ ਕਦੇ ਜ਼ਿਮੀਂਦਾਰਾਂ ਨੂੰ ਕੀਤਾ ਹੈ ਜੀ। ਨਹੀਂ ਉਹ ਤਾਂ ਖੈਰ ਚਲੋ ਉਹ ਅਸੀਂ ਜੀ ਅੱਜ ਮੌਜੂਦਾ ਗੱਲ ਕਰ ਰਹੇ ਹਾਂ ਜੀ। ਅੱਲਾ ਕਰੇ ਇਦਾਂ ਹੋਵੇ ਵੀ ਚਲੋ 3500 ਰੁਪਈਆ ਵੀ ਜਿਹੜਾ ਨਾ ਉਹ ਰੇਟ ਬਲ ਮੈਂ ਤਾਂ ਇੱਕ ਗੱਲ ਕਹਾਂਗਾ, ਹਾਂ ਗੰਦਮ ਦੀ ਬਿਜਾਈ ਤੋਂ ਪਹਿਲੇ ਹਾਂ ਗਵਰਨਮੈਂਟ ਨੂੰ ਜਿਹੜਾ ਹੈ ਅੱਛਾ ਫੈਸਲਾ ਕਰਨਾ ਚਾਹੀਦਾ ਗੰਦਮ ਦੇ ਰੇਟ ਦੇ ਬਾਰੇ। ਕਮ ਸੇ ਕਮ 4200 ਰੁਪਇਆ ਰੇਟ ਦੇਣਾ ਚਾਹੀਦਾ। ਨਹੀਂ ਅੱਜ ਉਹਨਾਂ ਨੇ ਤਾਂ ਕਹਿਤਾ ਨਾ ਜੀ ਵੀ 3500 ਰੁਪਏ 3500 ਵੀ ਥੋੜਾ ਦਿੱਤਾ ਨਾ, ਹਲੇ ਤਾਂ ਜ਼ਿਮੀਂਦਾਰ ਨੂੰ ਇਹ ਵੀ ਉਮੀਦ ਕੋਈ ਨਹੀਂ ਹੈ ਵੀ ਇਹਨਾਂ ਨੇ ਦੇਣਾ ਵੀ ਹੈ ਕਿ ਨਹੀਂ ਦੇਣਾ। ਅਸੀਂ ਤਾਂ ਤੁਹਾਨੂੰ ਇਹੀ ਗੱਲ ਕਰ ਗੱਲ ਨਹੀਂ ਸਮਝ ਆ ਰਹੀ। ਕਹਿ ਰਹੇ ਆ ਵੀ ਮੈਂ ਨਹੀਂ ਸਹੀ ਠੀਕ ਹੈ ਗੱਲ ਤੁਹਾਡੀ ਹਲੇ ਵੀ ਯਕੀਨ ਕੋਈ ਨਹੀਂ ਹੈ। ਮੈਂ ਕਹਿੰਦਾ ਪੱਕਾ ਯਕੀਨ ਦਵਾ ਦੇਣ ਕਿਸੇ ਤਰੀਕੇ ਨਾਲ। ਉਹ ਬਾਈ ਮੰਨਣ ਹੀ ਨਹੀਂ ਬੰਦਿਆਂ ਨੇ। ਤੇ ਪਹਿਲਾਂ ਸ਼ੁਰੂ ਕਰ ਦੇਣ, ਹੁਣ ਸ਼ੁਰੂ ਕਰ ਦੇਣ, ਰੇਟ ਸ਼ੁਰੂ ਕਰ ਦੇਣ ਕਿਹੜਾ ਉਹ ਤਾਂ ਹੋਇਆ ਅੱਜ ਤੋਂ ਹੋ ਗਿਆ ਸਮਝ। ਇਹ ਤਾਂ ਤਾਜ਼ਾ 4000 ਰੁਪਇਆ ਰੇਟ ਬਣਾ ਦੇਣ ਨਾ ਅੱਜ ਤੋਂ। ਗੱਲ ਇਹ ਆ ਆਪੇ ਬਿਜਾਈ ਹੋ ਜਾਏਗੀ ਯਾਰ। ਅੱਲਾ ਕਰੇ ਹੋ ਜਵੇ। ਅਸੀਂ ਇਹ ਕਹਿੰਨੇ ਆ ਔਰ ਹੋਣਾ ਚਾਹੀਦਾ ਵੀ ਹੈ, ਬਲਕਿ 4000 ਹੋਣਾ ਚਾਹੀਦਾ। ਮੈਂ ਤਾਂ ਕਹਿੰਦਾ 3500 ਵੀ ਹੋਵੇ ਨਾ ਤਾਂ ਵੀ ਕਿਸਾਨ ਗੰਦਮ ਲਾਊਗਾ, ਕਿਉਂਕਿ ਉਹਨੂੰ ਆਪਣੇ ਹੋਰ ਭਰਾਵਾਂ ਕੋਈ ਦੇ ਚੀਜ਼ ਨਾਲ ਉਹਨੂੰ ਮੁਹੱਬਤ ਨਜ਼ਰ ਆ, ਨਹੀਂ ਪਿਆਰ ਆ। ਆਉਂਦੀ ਕਰੇ ਕੀ ਹੈ ਉਹ ਤੇ ਦੂਜਾ ਉਹਨੇ ਲਾਣਾ ਵੀ ਕੀ ਆ। ਹਾਂਜੀ ਵੇਲੀਆਂ ਰੱਖ ਕੇ ਮੱਕੀ ਨਹੀਂ, ਮੱਕੀ ਦਹਾੜੂ ਮੱਕੀ ਬੰਦੇ ਲਾਣਗੇ, ਬੰਦੇ ਉਹ ਨਹੀਂ ਲਾਣਗੇ। ਇਹ ਗੱਲ ਨਹੀਂ ਹੈ। ਬਸ ਮੈਂ ਤਾਂ ਇੱਕ ਗੱਲ ਕਰਦਾ ਰਾਣਾ ਸਾਹਿਬ, ਜੋ ਗਵਰਨਮੈਂਟ ਕਹਿੰਦੀ ਹੈ ਨਾ ਉਹਨੂੰ ਉਹ ਕਰਨਾ ਚਾਹੀਦਾ। ਗੱਲ ਇਹ ਹੈ। ਹਾਂ ਵਾਅਦਾ ਕਰੋ ਤਾਂ ਪੂਰਾ ਕਰੋ। ਪੂਰਾ ਬੇਸ਼ੱਕ ਕਰੋ। ਵਾਅਦੇ ਦੇ ਬਾਰੇ ਚ ਪੁੱਛ ਬਿਲਕੁਲ, ਗਿੱਛ ਹੋਊਗੀ। ਬਿਲਕੁਲ ਠੀਕ ਹੈ ਜਨਾਬ ਜੀ, ਸਾਡੀ ਆ ਵੀਡੀਓ ਸੀ ਤੁਹਾਡੇ ਤੱਕ ਅਸੀਂ ਪਹੁੰਚਾਤੀ ਹੈ ਛੋਟੀ ਜੀ। ਤੇ ਐਂਡ ਦੇ ਉੱਤੇ ਉਹੀ ਗੱਲ ਹੈਗੀ ਵੀ ਪੰਜਾਬੀ ਜਿੱਥੇ ਕਿੱਥੇ ਵੀ ਬੈਠਾ, ਜਿੱਥੇ ਕਿੱਥੇ ਵੀ ਬੋਲੀ ਜਾਂਦੀ ਹੈ ਜੀ। ਜ਼ਿੰਦਾਬਾਦ ਪਾਕਿਸਤਾਨ, ਜ਼ਿੰਦਾਬਾਦ। ਲਵ ਯੂ ਹੋ ਗਿਆ ਸਾਰੇ ਵੀਰਾਂ ਦੇ ਨਾਲ। ਰੱਬ ਰੱਖ।